ਤੇ ਅੱਗੇ ਗੱਲ ਕਰਦੇ ਹਾਂ, ਪੰਜਾਬ ਸਰਕਾਰ ਨੇ ਗ੍ਰਾਂਟਾਂ ਦੀ ਵਰਤੋਂ ਤੇ ਲਾਈ ਰੋਕ? हाँ जी, देखो हरेक सरकार ही करदी आ। जे तुसीं देखोगे तां अमरिंਦਰ ਸਿੰਘ ਜਦੋਂ ਆਇਆ ਸੀਗਾ ਤੇ ਇਹਨਾਂ ਨੇ ਚੱਕ ਕੇ ਜਿਹੜੀਆਂ ਇੱਟਾਂ ਬੱਟੇ ਵੀ ਹੁੰਦੇ ਆ ਨਾ ਗਲੀਆਂ ਦੇ, ਉਹ ਵੀ ਚਕਾ ਲਏ ਸਨ। ਇਹ ਸਰਕਾਰਾਂ ਦੀ ਰਵਾਇਤ ਰਹੀ ਆ। ਦਰਅਸਲ ਕੀ ਆ ਕਿ ਚਰਨਜੀਤ ਸਿੰਘ ਚੰਨੀ ਨੇ ਆਪਣੇ ਅੰਤਲੇ ਕਾਰਜਕਾਲ ਦੇ ਦਿਨਾਂ ਦੇ ਵਿੱਚ ਕੁਛ ਡਿਵੈਲਪਮੈਂਟ ਵਾਸਤੇ ਰੁਪਈਆ ਘੱਲਿਆ ਸੀਗਾ। ਉਹ ਹੁਣ ਪਤਾ ਨਹੀਂ ਕਰੋੜਾਂ 'ਚ, ਅਰਬਾਂ 'ਚ ਆ, ਉਹਦਾ ਐਗਜ਼ੈਕਟ ਫਿਗਰ ਤੇ ਹੈ ਨੀਗਾ। ਵੈਸੇ ਇਸ ਗੱਲ ਦਾ ਪਹਿਲਾਂ ਹੀ ਐਲਾਨ ਹੋ ਗਿਆ ਸੀਗਾ, ਪਹਿਲਾਂ ਹੀ ਪਤਾ ਲੱਗ ਗਿਆ ਸੀਗਾ ਕਿ ਸਾਰਾ ਕੁਝ ਹੋਏਗਾ। ਤਾਂ ਇਹਨਾਂ ਨੇ 11 ਸਕੀਮਾਂ ਰਾਹੀਂ ਜਿਹੜਾ ਕੋਈ ਕਰੋੜਾਂ ਅਰਬਾਂ ਰੁਪਈਆ ਗਿਆ। ਹੁਣ ਮੈਂ ਐਗਜ਼ੈਕਟ ਨਹੀਂ ਕਹਿ ਰਿਹਾ, ਮੈਨੂੰ ਪਤਾ ਨਹੀਂ ਹੈ ਕਿ ਕਿੰਨੇ ਕਰੋੜ ਹੈ, ਕਿੰਨੇ 100 ਕਰੋੜ ਹੈ, ਤਾਂ ਮੈਂ ਸ਼ਬਦ ਇਸਤੇਮਾਲ ਕਰ ਰਿਹਾ ਕਿ ਕਰੋੜਾਂ ਅਰਬਾਂ। ਤਾਂ ਉਹ ਜਿਹੜਾ 11 ਸਕੀਮਾਂ ਰਾਹੀਂ 11 ਗ੍ਰਾਂਟਾਂ ਜਿਹੜੀਆਂ ਗਈਆਂ ਨੇ ਘੱਟੋ ਘੱਟ, ਉਹਨਾਂ ਦੀ ਵਰਤੋਂ ਤੇ ਰੋਕ ਲਗਾ ਦਿੱਤੀ ਗਈ ਆ। ਵਰਤੋਂ ਜਿਹੜੀ ਆ ਕੋਈ ਨਹੀਂ ਕਰ ਸਕੇਗਾ, ਚਾਹੇ ਕੋਈ ਜਿੱਦਾਂ ਕਲੱਬ ਹੁੰਦਾ ਪਿੰਡਾਂ ਦੇ ਵਿੱਚ, ਪੰਚਾਇਤ ਹੁੰਦੀ ਹੈ, ਸਮਾਜ ਸੇਵੀ ਸੰਗਠਨ ਹੁੰਦਾ ਹੈ, ਜਾਂ ਨਗਰ ਨਿਗਮ ਹੁੰਦੇ ਆ, ਨਗਰ ਪੰਚਾਇਤਾਂ ਹੁੰਦੀਆਂ, ਨਗਰ ਕੌਂਸਲ ਹੁੰਦੇ, ਕਾਰਜ ਸਾਧਕ ਅਫਸਰ ਜਾਂ ਸਰਪੰਚ ਵਗੈਰਾ, ਕੋਈ ਵੀ ਇਸ ਤਰ੍ਹਾਂ ਵਰਤੋਂ ਨਹੀਂ ਕਰ ਸਕੇਗਾ। ਤਾਂ ਹੁਣ ਦੇਖਣਾ ਹੋਏਗਾ ਕਿ ਇਹ ਕਿੰਨਾ ਚਿਰ ਕੰਮ ਬੰਦ ਰਹਿੰਦਾ ਹੈ। ਦੇਖੋ ਗੱਲ ਇਹ ਆ ਕਿ ਡਿਵੈਲਪਮੈਂਟ ਆਪਣੀ ਥਾਂ ਤੇ ਚੱਲਦੀ ਰਹਿਣੀ ਚਾਹੀਦੀ ਆ। ਮਸਲਾ ਤੇ ਇਹੋ ਆ ਨਾ ਕਿ ਅੱਗੇ 4 ਸਾਲ ਉਹਨਾਂ ਨੇ ਕੀਤਾ ਕੱਖ ਨਹੀਂ, ਫਿਰ 6 ਕੁ ਮਹੀਨੇ ਜਦੋਂ ਰਹਿੰਦੇ ਸੀਗੇ ਉਦੋਂ ਜਾਗ ਪਏ। ਫਿਰ ਕੋਈ ਇੱਟ ਰੋੜਾ ਉਹਨਾਂ ਨੇ ਘੱਲਿਆ ਪਿੰਡਾਂ ਦੇ ਵਿੱਚ, ਕੰਮ ਹਾਲੇ ਚੱਲਣ ਲੱਗਾ ਸੀਗਾ, ਉੱਤੋਂ ਫਿਰ ਇਹ ਕਹਿੰਦੇ ਕਿ ਰੋਕ ਦਿਓ। ਹੁਣ ਜਾਂ ਤੇ ਇਹ ਹੋ ਸਕਦਾ ਕਿ ਪੈਸਾ ਇਕੱਠਾ ਕਰ ਰਹੇ ਨੇ ਕਿ ਇੱਕ ਵਾਰੀ ਉਹ, ਜਿਵੇਂ ਪੰਜਾਬੀ ਚ ਕਹਾਵਤ ਆ ਕਿ ਫੋਈ ਫੋਈ ਕਰਕੇ ਤਲਾਅ ਭਰ ਜਾਂਦਾ ਆ। ਮਤਲਬ ਕਿ ਇਧਰੋਂ ਉਧਰੋਂ ਪੈਸਾ ਜਿਹੜਾ ਇੱਕ ਵਾਰੀ ਇਕੱਠਾ ਕਰਕੇ ਖਜ਼ਾਨੇ ਚ ਲੈ ਆਈਏ, ਉਸ ਤੋਂ ਬਾਅਦ ਫਿਰ ਇੱਕ ਪੂਰੀ ਸਕੀਮ ਦੇ ਨਾਲ ਵਿਉਂਤਬੱਧ ਤਰੀਕੇ ਦੇ ਨਾਲ ਅੱਗੇ ਵਧਿਆ ਜਾਏਗਾ। ਡਿਵੈਲਪਮੈਂਟ ਦੇ ਕੰਮ ਜਿਹੜੇ ਉਹ ਪੂਰੇ ਇੱਕੋ ਝਟਕੇ ਦੇ ਨਾਲ ਕੀਤੇ ਜਾਣਗੇ, ਪਰੰਤੂ ਉਸ ਤੋਂ ਪਹਿਲਾਂ ਪੈਸਾ ਇਕੱਠਾ ਕਰ ਲਿਆ ਜਾਵੇ। ਇਹ ਵੀ ਹੋ ਸਕਦਾ ਹੈ, ਜਾਂ ਇਹ ਵੀ ਹੋ ਸਕਦਾ ਹੈ ਕਿ ਕੋਈ ਐਸੀ ਇਹਨਾਂ ਦੇ ਜ਼ਹਿਨ ਦੇ ਵਿੱਚ ਸਕੀਮ ਹੋਵੇ ਕਿ ਜੋ ਚੂਨਾ ਲੱਗਦਾ ਆ ਗ੍ਰਾਂਟਾਂ ਦੇ ਮਾਮਲੇ ਚ। ਤੁਹਾਨੂੰ ਪਤਾ ਹੀ ਆ, ਇੱਥੇ ਲੰਬੀ ਦੇ ਵਿੱਚ, ਮਲੋਟ ਦੇ ਵਿੱਚ, ਮਾਲਵੇ ਦੇ ਵਿੱਚ ਬਥੇਰਾ ਕੁਛ ਹੋਇਆ, ਔਰ ਪੂਰੇ ਪੰਜਾਬ ਦੀ ਇਹੋ ਕਹਾਣੀ ਹੈ ਕਿ ਗ੍ਰਾਂਟਾਂ ਚ ਜਿਹੜੀ ਥੁੱਕ ਲੱਗਦੀ ਹੈ ਸਭ ਨੂੰ ਪਤਾ ਹੈ, ਔਰ ਥੁੱਕ ਬਾਰ-ਬਾਰ ਲਾ ਕੇ ਉਹ ਚੱਟੀ ਵੀ ਜਾਂਦੀ ਹੈ, ਖੱਟੀ ਜੀ ਇਸ ਤਰ੍ਹਾਂ ਹੀ ਹੁੰਦੀ ਹੈ। ਸੋ ਗੱਲ ਇਹ ਆ ਕਿ ਹੁਣ ਪਤਾ ਨਹੀਂ ਸਰਕਾਰ ਦੇ ਜ਼ਹਿਨ ਚ ਕੀ ਚੱਲ ਰਿਹਾ, ਪਰ ਮੇਰੇ ਖਿਆਲ ਦੇ ਨਾਲ ਦੇਖੋ ਗੱਲ ਇਹ ਆ ਕਿ ਠੀਕ ਆ ਕਿ ਜੇ ਉਹਦੇ ਚ ਤੁਹਾਨੂੰ ਕੋਈ ਲੱਗਦਾ ਆ ਕਿ ਇਹ ਮਾਮਲਾ ਜਿਹੜਾ ਕੁਛ ਇਦਾਂ ਵੱਡੀ ਖੋਰੀ ਵਾਲਾ ਹੈ, ਕਮਿਸ਼ਨ ਖੋਰੀ ਵਾਲਾ ਹੈ, ਜਾਂ ਘਪਲੇਬਾਜ਼ੀ ਵਾਲਾ ਹੈ, ਤਾਂ ਉਹ ਭਾਈ ਠੀਕ ਕਰੋ। ਜੇ ਇਸ ਤਰ੍ਹਾਂ ਦੀ ਕੋਈ ਲੀਕੇਜ ਹੈ ਤਾਂ ਉਹਦੇ ਤੇ ਪੈਂਚਰ ਲਾਓ। ਪਰ ਇਹ ਨਹੀਂ ਹੈ ਕਿ ਤੁਸੀਂ ਵੀ ਉਹੀ ਕੰਮ ਕਰੋ ਅਮਰਿੰਦਰ ਸਿੰਘ ਵਾਲਾ ਕਿ ਸਾਰਾ ਕੁਝ ਜਿਹੜਾ ਚੱਕ ਚਕਾ ਕੇ ਇੱਕ ਵਾਰੀ ਬੰਦ ਕਰ ਦਿਓ, ਆਪਣੀ 2-3 ਸਾਲ ਸਰਕਾਰ ਚਲਾਉਂਦੇ ਰਹੋ, ਫਿਰ ਜਦੋਂ ਸਾਲ 2 ਸਾਲ ਨੇੜੇ ਆ ਜਾਣ, ਮਤਲਬ ਕਿ ਪਿੰਡ ਜਦੋਂ ਨੇੜੇ ਆ ਜਾਵੇ, ਪੌਲੇ ਫਿਰ ਹੱਥ ਚ ਕਰਕੇ ਤੇ ਛੇਤੀ ਛੇਤੀ ਦੌੜਨਾ ਸਟਾਰਟ ਕਰ ਦਿਓ। ਐਸਾ ਨਹੀਂ ਹੋਣਾ ਚਾਹੀਦਾ। ਪਿੰਡਾਂ ਦੇ ਡਿਵੈਲਪਮੈਂਟ ਦੇ ਕੰਮ ਜਿਹੜੇ ਆ ਬੜੇ ਪੈਂਡਿੰਗ ਨੇ। ਤੁਸੀਂ ਦੇਖੋ ਆਮ ਪਿੰਡਾਂ ਦੇ ਵਿੱਚ ਜੇ ਵੇਖੀਏ, ਠੀਕ ਹੈ ਕੱਚੇ ਕਰਮਚਾਰੀ ਤੁਸੀਂ ਪੱਕੇ ਕਰਨ ਦਾ ਕਿਹਾ, ਉਹਦੇ ਚ ਵੀ ਹਾਲੇ ਬਥੇਰਾ ਕੁਛ ਆ। ਜੇ ਤੁਸੀਂ ਕਿਹਾ ਕਿ ਅਸੀਂ ਨਵੀਆਂ ਭਰਤੀਆਂ ਕਰਾਂਗੇ, ਸਵਾਗਤ ਆ, ਪਰ ਸਕੂਲਾਂ ਦੇ ਵਿੱਚ ਸੇਵਾਦਾਰ ਹੈ ਨਹੀਂਗੇ, ਸਕੂਲਾਂ ਦੇ ਵਿੱਚ ਪੀਐਨ ਹੈ ਨਹੀਂਗੇ, ਚੌਕੀਦਾਰ ਹੈ ਨਹੀਂਗੇ। ਤੁਹਾਨੂੰ ਇਹ ਸਾਰਾ ਢਾਂਚਾ ਹੀ ਠੀਕ ਕਰਨਾ ਪਵੇਗਾ ਪਿੰਡਾਂ ਦਾ, ਤੇ ਖਾਸ ਤੌਰ ਤੇ ਪਿੰਡਾਂ ਦੇ ਵਿੱਚ ਕੱਖ ਨਹੀਂ ਹੈ। ਬਹੁਤ ਲੰਬੇ ਸਮੇਂ ਤੋਂ ਡਿਵੈਲਪਮੈਂਟ ਦੇ ਕੰਮ ਰੁਕੇ ਪਏ ਨੇ। ਸੋ ਜੇ ਤਾਂ ਉਹਨਾਂ ਦੇ ਮਨ ਦੇ ਵਿੱਚ ਕੋਈ ਹੈ ਕਿ ਤਦਬੀਰ ਅਸੀਂ ਲਾ ਕੇ ਕੋਈ ਇਸ ਕਿਸਮ ਦੀ ਚੱਲੀਏ ਕਿ ਜਿਹਦੇ ਨਾਲ ਪੈਸਾ ਵੀ ਬਚੇਗਾ, ਡਿਵੈਲਪਮੈਂਟ ਵੀ ਹੋਏਗੀ, ਤਾਂ ਠੀਕ ਹੈ, ਬਿਹਤਰ ਆ। ਪਰ ਜੇ ਉਹੀ ਫਾਰਮੂਲਾ ਅਮਰਿੰਦਰ ਸਿੰਘ ਵਾਲਾ, ਤੇ ਫਿਰ ਤੇ ਮਾਮਲਾ ਗੜਬੜ ਹੀ ਹੈ ਨਾ।